व्यूअर्स ब्रेक तो बाद तुहाडा सारिਆਂ ਦਾ स्वागत है। ਅਸੀਂ पिछले सैगमेंट ਦੇ ਵਿੱਚ ਜਿੱਥੇ ਜ਼ਿਕਰ ਕੀਤਾ ਹੈ ਇਹ ਸਾਰੇ कोविड-19 कोरोना वायरस ਦੇ ਜਿਹੜੇ ਪ੍ਰਭਾਵ ਇੰਪੈਕਟ ਦੁਨੀਆ ਭਰ ਦੇ ਵਿੱਚ ਜਿਹੜੇ ਪੈ ਰਹੇ ਆ ਤੇ ਨਾਲ ਹੀ ਨਾਲ ਜਿਹੜੀ ਸਿਆਸਤ ਚੱਲ ਰਹੀ ਹੈ ਇਸ ਵਕਤ ਮਾਸਕਸ ਨੂੰ ਲੈ ਕੇ ਜਾਂ ਅਦਰਵਾਈਜ਼ ਡਰੱਗਸ ਨੂੰ ਲੈ ਕੇ ਜਿਹੜੀ ਕੁਰਕੀ ट्रंप साहब ने मोदी नूं मारी तो मोदी साहब ने फिर हुण जिहड़ा अपना एक्सपोर्ट बंद किया होया सी। वो कहंदे जी ठीक है जी असीं तुहानूं जिहड़ियां ड्रग्स हैगियां ने ओह दे देंगे जिहड़ियां इहदे इलाज लई ओह कीतियां ने मुकर्रर। ट्रंप साहब कह रहे हैं हालांकि जिहड़ा मैडिकल स्टडीज़ ने वो डिसएग्री कर रही ने नहीं उस हिसाब नाल उन्हां नूं हो रहा। पर गलबात नूं अगे तोरदिआं जिहड़ी भारत दे विच स्थिति बनी हुई है या पंजाब दे विच जिहड़ा माहौल बनया होया उहदे ते डॉक्टर साहब ने डॉक्टर अमरजीत सिंह होरां ने अपने विचार साझे कीते आ। डॉक्टर साहब गलबात नूं अगे तोरीए जे भारत दे विच ओवरऑल जिहड़ी सिचुएशन है उस दे वल नज़र मारनी होवे जिवें तुसीं तबलीगी जमात दा जिक्र करदिआं कीता सी भी मुसलमान भाईचारे नूं किते ना किते जिहड़ी टारगेट बनाउण दी लाइन है ये कल्ला यही ट्रेंड या यही एक एग्जाम्पल नहीं होना 9 ਵਜੇ 9 ਮਿੰਟ ਤੇ ਜਿਹੜਾ ਹੈਗਾ ਲਾਈਟਾਂ ਜਗਾਉਣ ਦਾ ਇੱਕ ਮੋਦੀ ਦਾ ਜਿਹੜਾ ਨਵਾਂ ਮੰਤਰ ਦਿੱਤਾ ਉਦੋਂ ਦੀਆਂ ਘਟਨਾਵਾਂ ਨੇ ਵੀ ਮੁਸਲਮਾਨਾਂ ਨੂੰ ਟਾਰਗੇਟ ਬਣਾਇਆ ਗਿਆ ਕਿ ਉਹਨਾਂ ਨੇ ਜੀ ਸਾਡੀ ਸਪੋਰਟ ਨਹੀਂ ਕੀਤੀ ਹੈਗੀ ਜਾਂ ਇਸ ਮੰਤਰ ਦਾ ਉਹਨਾਂ ਨੇ ਜਾਪ ਨਹੀਂ ਕੀਤਾ ਹੈਗਾ। ਈਵਨ ਖਬਰਾਂ ਵੀ ਬਣੀਆਂ ਨੇ ਜਿਸ ਤੋਂ ਇੱਕ ਪ੍ਰੋਮੀਨੈਂਸ ਦੇ ਨਾਲ ਖਬਰ ਲੱਗੀ ਹੈ ਇੱਕ ਮੁਸਲਮਾਨ ਪਰਿਵਾਰ ਨੂੰ ਉੱਥੇ ਨਿਸ਼ਾਨਾ ਬਣਾਇਆ ਗਿਆ ਇਸੇ ਚੱਕਰ ਦੇ ਵਿੱਚ ਚੱਲਦਿਆਂ। ਤੇ ਇਹਦੇ ਨਾਲ ਹੀ ਇੱਕ ਇਹ ਵੀ ਟ੍ਰੈਂਡ ਦੇਖਣ ਨੂੰ ਮਿਲਿਆ ਇੱਕ ਥਾਂ ਤੋਂ ਨਹੀਂ ਕਈ ਥਾਵਾਂ ਤੋਂ ਕਈ ਜਿਹੜੀਆਂ ਪੁਰਾਣੀਆਂ ਵੀਡੀਓਜ਼ ਨੇ ਉਹ ट्रेंड कीतियां गईयां वायरल कीतियां गईयां जिहदे विच जिहड़ा मुसलमान भाईचारे दे नाल संबंधित कुछ लोग हैगे आ ਉਹ ਕੋਈ ਕਿਸੇ ਨੂੰ ਜਿਹੜਾ ਹੈਗਾ ਫਲਾਂ ਨੂੰ ਉਹ ਕਰਦਾ ਦਿਖਾਉਂਦਾ ਗਿਆ ਜਾਂ ਕਿਸੇ ਹੋਰ ਰੇੜੀ ਦੇ ਉੱਤੇ ਜਿਹੜਾ ਹੈਗਾ ਇਸ ਹਿਸਾਬ ਨਾਲ ਉਹਨਾਂ ਨੂੰ ਪ੍ਰੋਜੈਕਟ ਕੀਤਾ ਜਾ ਰਿਹਾ ਹੈ ਕਿ ਜਿਵੇਂ ਉਹੀ ਲੋਕ ਨੇ ਜਿਹੜੇ ਇਸ ਵਾਇਰਸ ਨੂੰ ਅੱਗੇ ਫੈਲਾ ਰਹੇ ਨੇ। ਇਸ ਹਿਸਾਬ ਨਾਲ ਟਾਰਗੇਟਡ ਜਿਹੜੀ ਇੱਕ ਲਾਈਨ ਹੈਗੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਜਿਹੜੀ ਕਿ ਇਸ ਵਕਤ ਮੀਡੀਆ ਦੇ ਵਿੱਚ ਵੀ ਜਿਹਦਾ ਪਰਦਾਫਾਸ਼ ਜਿਹੜਾ ਹੈਗਾ ਜਾਂ ਜਿਹੜਾ ਇਹ ਕਹਿ ਲਓ ਵੀ ਸੱਚ ਸਾਹਮਣੇ ਆ ਰਿਹਾ ਹੈ। ਇਹਨੂੰ ਇਸ ਟ੍ਰੈਂਡ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਜਿੱਥੇ ਘੱਟ ਗਿਣਤੀਆਂ ਨੂੰ ਜਾਂ ਮੁਸਲਮਾਨਾਂ ਨੂੰ ਟਾਰਗੇਟ ਕਰਨ ਦੀ ਲਾਈਨ ਪਹਿਲਾਂ ਸ਼ਾਹੀਨ ਬਾਗ ਤੋਂ ਲੈ ਕੇ ਜਾਂ ਦਿੱਲੀ ਦੀਆਂ ਚੋਣਾਂ ਤੋਂ ਲੈ ਕੇ ਉਸੇ ਲਾਈਨ ਨੂੰ ਦੇਖਣਾ ਹੋਵੇ ਉਹ ਵੀ ਬਰਾਬਰ ਨਿਰੰਤਰ ਜਾਰੀ ਹੈ ਭਾਵੇਂ ਜਿਹੜੀ ਸਥਿਤੀ ਹੈ ਉਹ ਬਦਲ ਚੁੱਕੀ ਹੈ ਜਾਂ ਸਾਰੇ ਜਿਹੜਾ ਪਾਸਾ ਹੈਗਾ ਉਹ ਪਲਟਿਆ ਗਿਆ। ਦੇਖੋ ਮੈਂ ਮਿਸਟਰ ਐਂਡੀ ਕੂਪਰਸ CNN ਦੇ ਬਹੁਤ ਅੱਛੇ ਐਨਾਲਿਸਟ ਨੇ ਉਹ ਜਦੋਂ ਪ੍ਰੈਜ਼ੀਡੈਂਟ ਟਰੰਪ ਦੀ ਪ੍ਰੈਸ ਕਾਨਫਰੰਸ ਨੂੰ ਐਨਾਲਾਈਜ਼ ਕਰ ਰਹੇ ਸੀ ਤੇ ਉਹਨਾਂ ਨੇ ਕਿਹਾ ਕਿ ਵੀ ਉਹ ਪ੍ਰੈਸ ਕਾਨਫਰੰਸ ਕੋਈ ਅਮਰੀਕਾ 'ਚ ਕੋਰੋਨਾ ਚੈਲੰਜ ਨੂੰ ਕਿਵੇਂ ਲੈਣਾ ਇਹਦੇ ਲਈ ਨਹੀਂ ਹੈ ਉਹ ਤਾਂ ਆਪਣੇ ਪੋਲੀਟੀਕਲ ਜਿਹੜਾ ਕੈਂਪੇਨ ਹੈ ਆਉਣ ਵਾਲੇ ਪੀਰੀਅਡ ਦੇ ਵਿੱਚ ਉਸ ਦਾ ਪ੍ਰਚਾਰ ਕਰ ਰਹੇ ਨੇ। ਉਹ ਇਸ ਪਲੇਟਫਾਰਮ ਨੂੰ ਵੀ टास्क फोर्स ਦੇ ਨਾਂ ਥੱਲੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਉਹ ਇਹਨੂੰ ਇਸਤੇਮਾਲ ਕਰ ਰਹੇ ਨੇ ਟੂ ਪ੍ਰਮੋਟ ਹਿਜ਼ ਓਨ ਏਜੰਡਾ ਜਿਹੜਾ ਕਿ ਉਹਨਾਂ ਦਾ ਦੁਬਾਰਾ ਪ੍ਰੈਜ਼ੀਡੈਂਸ਼ੀਅਲ ਰੇਸ ਰਨ ਕਰਨ ਦੇ। ਸੋ ਜ਼ਾਹਰ ਤੌਰ ਤੇ ਜਦੋਂ ਅਸੀਂ ਹਿੰਦੂ ਤਵੀਆਂ ਦੀ ਸਿਆਸਤ ਦੇਖਦੇ ਹਾਂ ਇਹ ਤਾਂ ਪਹਿਲੇ ਦਿਨ ਤੋਂ ਹੀ ਇਸ ਕਿਸਮ ਦੇ ਕਿਸੇ ਬਹਾਨੇ ਦੀ ਭਾਲ 'ਚ ਰਹਿੰਦੇ ਨੇ ਕਿ ਉਹ ਕਿਵੇਂ ਘੱਟ ਗਿਣਤੀਆਂ ਨੂੰ ਅਕਲੀਅਤਾਂ ਨੂੰ ਟਾਰਗੇਟ ਕਰਕੇ ਆਪਣਾ ਘਟੀਆ ਜਿਹੜਾ ਸੌਦਾ ਵੇਚਣ ਕਿਉਂਕਿ ਹਕੂਮਤ ਹਰ ਫਰੰਟ ਤੇ ਫੇਲ ਹੋਈ ਹੈ ਔਰ ਇਸ ਦੇ ਬਾਵਜੂਦ ਕਿ 2019 ਦੀਆਂ ਚੋਣਾਂ ਦੇ ਵਿੱਚ ਥੰਪਿੰਗ ਮੈਜੋਰਟੀ 302 ਸੀਟਾਂ ਨਾਲ ਬੀਜੇਪੀ ਜਿੱਤੀ ਪਰ ਇਸ ਸਾਰੇ ਤੋਂ ਬਾਅਦ ਬੇਸ਼ੱਕ ਉਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੋਏ ਨੈਸ਼ਨਲ ਰਜਿਸਟ੍ਰੇਸ਼ਨ ਆਫ ਪਾਪੂਲੇਸ਼ਨ ਦੂਜੇ ਮੁੱਦੇ ਦੇ ਉੱਤੇ 90 ਤੋਂ ਜ਼ਿਆਦਾ ਥਾਵਾਂ ਦੇ ਉੱਤੇ ਜਿਨ੍ਹਾਂ 'ਚ ਸਭ ਤੋਂ ਪ੍ਰਮੁੱਖ ਸ਼ਾਹੀਨ ਬਾਗ ਦਿੱਲੀ ਔਰ ਜੌਹਰ ਬਾਗ ਲਖਨਊ ਸੀ ਔਰ ਖਾਸ ਤੌਰ ਤੇ 5 ਅਗਸਤ 2018 ਤੋਂ ਲੈ ਕੇ 2019 ਤੋਂ ਜਦੋਂ ਤੋਂ ਇਹ ਸਾਰਾ ਜਿਹੜਾ ਕਸ਼ਮੀਰ ਦੇ ਵਿੱਚ ਲਾਕਡਾਊਨ ਕੀਤਾ ਗਿਆ ਆਰਟੀਕਲ 370 ਐਬਰੋਗੇਟ ਕੀਤਾ ਗਿਆ ਸੋ ਇਹ ਬਿਲਕੁਲ ਇੰਟਰਨੈਸ਼ਨਲੀ ਐਕਸਪੋਜ਼ ਹੋਏ ਸੀ। UN ਸਿਕਿਉਰਿਟੀ ਕੌਂਸਲ ਦੀਆਂ 3 ਮੀਟਿੰਗਸ ਕਸ਼ਮੀਰ ਮੁੱਦੇ ਤੇ ਹੋਈਆਂ ਅਮਰੀਕਨ ਕਾਂਗਰਸ ਦੇ ਵਿੱਚ ਇਹਨਾਂ ਦਾ ਜਲੂਸ ਨਿਕਲ ਰਿਹਾ ਸੀ ਯੂਰਪੀਅਨ ਯੂਨੀਅਨ ਦੇ 6 ਮਤੇ ਸਾਹਮਣੇ ਸੀ। ਸੋ ਜਿੱਥੇ ਆਮ ਲੋਕਾਂ ਦੇ ਲਈ ਕੋਰੋਨਾ ਵਾਇਰਸ ਇੱਕ ਕਹਿਰ ਬਣ ਕੇ ਆਇਆ ਉੱਥੇ ਭਾਰਤੀ ਹਾਕਮਾਂ ਦੇ ਲਈ ਤਾਂ ਇਹ ਉਹਨਾਂ ਦੇ ਪੋਲੀਟੀਕਲ
ਜੇ ਏਜੰਡਾ ਦੇਖਣਾ ਹੋਏ ਤਾਂ ਉਹਦੇ ਲਈ ਬਲੈਸਿੰਗ ਇਨ ਡਿਸਗਾਈਜ਼ ਬਣ ਕੇ ਆਇਆ ਹੈ, ਕਿਉਂਕਿ ਇਹਦੇ ਨਾਲ ਬਾਕੀ ਸਾਰੇ ਮੁੱਦੇ ਖਤਮ ਹੋ ਗਏ। ਸਿਰਫ ਇੱਕ ਇਸ਼ੂ ਰਿਹਾ ਜਿਹਨੂੰ ਬੜੀ ਬੈਡਲੀ ਹੈਂਡਲ ਕਰ ਰਹੇ ਨੇ। ਇਹਦੇ ਬਾਵਜੂਦ ਕਿ ਦੁਨੀਆ 'ਚ ਬਾਕੀ ਕੀ ਹੋ ਰਿਹਾ ਉਹ ਸਮਝਦੇ ਨੇ ਵੀ ਸਾਡੇ ਨਹੀਂ ਹੋਣਾ। ਪਰ ਇਸ ਸਾਰੇ ਦੌਰ 'ਚ ਦਿੱਲੀ ਚੋਣਾਂ ਜਿਨ੍ਹਾਂ ਦੀ ਬੁਰੀ ਤਰ੍ਹਾਂ ਹਾਰ, ਔਰ ਉਸ ਤੋਂ ਬਾਅਦ ਖਾਸ ਤੌਰ ਤੇ ਜਿਵੇਂ ਦਿੱਲੀ ਦੇ ਵਿੱਚ ਇਹਨਾਂ ਨੇ ਜਿਹੜੀ ਵਾਇਲੈਂਸ ਕੀਤੀ ਮੁਸਲਮਾਨਾਂ ਦੇ ਖਿਲਾਫ, ਜਿਹਦੇ ਬਾਰੇ ਕਲੀਅਰ ਸੀ ਕਿ ਉਹ ਬੜੀ ਪਲੈਨਡ ਤਰੀਕੇ ਨਾਲ ਇਹਨਾਂ ਵੱਲੋਂ ਹੀ ਕੀਤੀ ਗਈ, ਉਹਦੇ ਥੱਲੇ ਵੀ ਇਹਨਾਂ ਦੀ ਅਕਾਊਂਟੇਬਿਲਟੀ ਹੋ ਰਹੀ ਸੀ। ਸੋ ਉਹਨਾਂ ਨੇ ਇਸ ਮੁਸ਼ਕਲ ਦੀ ਘੜੀ ਨੂੰ ਪਹਿਲੇ ਇਸ ਗੱਲ ਦਾ ਧਿਆਨ ਰਿਹਾ ਕਿ ਵੀ ਇਸ ਵੇਲੇ ਜੇ ਕੋਰੋਨਾ ਦੇ ਇਨਫੈਕਟਡ ਲੋਕਾਂ ਦਾ ਡਾਟਾ ਦੇਖਿਆ ਜਾਏ ਤੇ ਕੋਰੋਨਾ ਨੇ ਕਿਸੇ ਅਮੀਰ ਤੇ ਗਰੀਬ, ਕਾਲੇ ਤੇ ਗੋਰੇ ਜਾਂ ਕਿਸੇ ਨਸਲ ਹੋਰ ਯੈਲੋ, ਕਿਸੇ ਨਸਲ ਦੇ ਵਿੱਚ ਕੋਈ ਵਖਰੇਵਾ ਨਹੀਂ ਕੀਤਾ, ਕਿਸੇ ਮਜ਼ਹਬ ਦਾ ਵਖਰੇਵਾ ਨਹੀਂ ਕੀਤਾ। ਔਰ ਦੁਨੀਆ 'ਚ ਇਸ ਵੇਲੇ 200 ਤੋਂ ਜ਼ਿਆਦਾ ਜਿਹੜਾ 201 ਪਲੱਸ ਦੇਸ਼ਾਂ ਦੇ ਵਿੱਚ ਇਸ ਦੇ ਕੇਸ ਜਿਹੜੇ ਨੇ ਉਹ ਮਿਲੇ ਨੇ। ਹਾਲਾਂ ਮੈਂ ਕਿਸੇ ਹੋਰ ਟਾਕ ਸ਼ੋ ਜਦੋਂ ਇਹ ਕੋਟ ਕੀਤਾ ਤਾਂ ਕਿਸੇ ਨੇ ਮੈਨੂੰ ਕਿਹਾ ਜੀ UN ਦੇ ਤਾਂ 193 ਦੇਸ਼ ਨੇ, ਤੁਸੀਂ 201 ਕਿਹਾ। ਮੈਂ ਕਿਹਾ ਜੀ ਸਾਰੇ ਦੇਸ਼ ਦੁਨੀਆ ਦੇ UN ਦੇ ਮੈਂਬਰ ਨਹੀਂ ਨੇ, 193 ਦੇਸ਼ ਮੈਂਬਰ ਨੇ, ਪਰ ਕੁੱਲ ਗਿਣਤੀ 219 ਦੇ ਨੇੜੇ ਤੇੜੇ। ਸੋ ਇਸ ਵੇਲੇ 200 ਦੇ ਕਰੀਬ ਦੇਸ਼ਾਂ 'ਚ ਉਹਨਾਂ ਦਾ ਪਹੁੰਚ ਜਾਣਾ ਕੋਰੋਨਾ ਦਾ ਇਹ ਦੱਸਦਾ ਵੀ ਉੱਥੇ ਕੋਈ ਉਹਨੇ ਇਹਦੇ 'ਚ ਵਖਰੇਵਾ ਨਹੀਂ ਕੀਤਾ ਹੋਇਆ। ਪਰ ਜਿਵੇਂ ਅਸੀਂ ਪੰਜਾਬ ਦੇ ਕੰਟੈਕਸਟ 'ਚ ਗੱਲ ਕੀਤੀ ਹੈ ਕਿ ਭਾਰਤੀ ਹਾਕਮਾਂ ਨੇ ਔਰ ਉਹਨਾਂ ਦੇ ਜ਼ਰ ਖਰੀਦ ਗੋਦੀ ਮੀਡੀਆ ਨੇ ਜਿਵੇਂ ਬਾਹਰਲੇ ਸਿੱਖਾਂ ਨੂੰ ਆਧਾਰ ਬਣਾ ਕੇ ਉਹ ਬਲਦੇਵ ਸਿੰਘ ਹੋਏ ਜਾਂ ਭਾਈ ਨਿਰਮਲ ਸਿੰਘ ਦੇ ਨਾਲ ਜੋੜ ਕੇ, ਜਾਂ ਦੂਜਾ ਉਹਨਾਂ ਨੇ 90,000 ਜਿਹੜੇ ਸਿੱਖ ਉੱਥੇ ਪੰਜਾਬ 'ਚ ਬੈਠੇ ਸੀ ਉਹਨਾਂ ਨੂੰ ਵੀ ਔਰ ਓਵਰਆਲ ਵੀ ਸਿੱਖਾਂ ਨੂੰ ਕਦੇ ਹੋਲੇ ਮਹੱਲੇ ਨਾਲ ਜੋੜ ਦਿੱਤਾ ਹੈ ਕਿ ਜੀ ਬਲਦੇਵ ਸਿੰਘ ਹੋਲੇ ਮਹੱਲੇ ਤੇ ਗਿਆ ਸੀ, ਫਿਰ ਦਰਬਾਰ ਸਾਹਿਬ ਦੇ ਕੀਰਤਨ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਹੈ। ਫਿਰ ਇੱਥੋਂ ਤੱਕ ਨੇ ਕਿ ਵੀ ਬੰਦ ਕਰੋ ਇਹ ਲੰਗਰ ਔਰ ਗੁਰਦੁਆਰਿਆਂ 'ਚ। ਔਰ ਈਵਨ ਗੁਰਦੁਆਰਾ ਮਜਨੂ ਟਿੱਲਾ ਦਿੱਲੀ ਜਿੱਥੇ 300 ਬੰਦਿਆਂ ਨੇ ਸ਼ੈਲਟਰ ਲਈ ਹੋਈ ਸੀਗੀ, ਜਿਹਨਾਂ 'ਚ ਮੈਜੋਰਿਟੀ ਜਿਹੜੇ ਨੇ ਨੌਨ ਪੰਜਾਬੀ ਸੀ, ਉਹ ਕੇਸ ਰਜਿਸਟਰ ਕੀਤਾ ਦਿੱਲੀ ਦੇ ਅਰਵਿੰਦ ਕੇਜਰੀਵਾਲ RSS ਦੇ ਟੁਚੇ ਨੇ ਕਿ ਜੀ ਇਹਨਾਂ ਨੇ ਇੱਥੇ ਹਾਲਾਂ ਉਹਨਾਂ 'ਚੋਂ ਕਿਸੇ ਨੂੰ ਵੀ ਜਿਹੜਾ ਕੋਰੋਨਾ ਪੋਜ਼ਿਟਿਵ ਨਹੀਂ ਨਿਕਲਿਆ। ਲੇਕਿਨ ਅਨਫੋਰਚੂਨੇਟਲੀ ਇਹ ਜਿਹੜਾ ਤਬਲੀਗੀ ਜਮਾਤ ਦਾ ਇਕੱਠ, ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਤਬਲੀਗੀ ਦਾ ਜਿਹੜਾ ਇਕੱਠ ਹੈ ਇਹ ਪਹਿਲਾਂ ਬੰਬਈ 'ਚ ਕਰਨਾ ਚਾਹੁੰਦੇ ਸੀ, ਪਰ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਇਹ ਕੇਸ ਡਿਟੈਕਟ ਹੋਣੇ ਸ਼ੁਰੂ ਹੋ ਗਏ ਸੀ, ਉਹ ਤਾਂ ਅਸੀਂ ਦੇਖਦੇ ਹਾਂ ਕਿ ਵੀ ਚੀਨ ਦੇ ਵਿੱਚ ਔਰ ਚੀਨ ਤੋਂ ਬਾਅਦ ਫਰਵਰੀ ਦੇ ਵਿੱਚ ਇਸ ਦਾ ਰੌਲਾ ਸੀ, ਉਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ। ਦਿੱਲੀ ਦੇ ਵਿੱਚ ਜਿਸ ਇਲਾਕੇ 'ਚ ਨਿਜ਼ਾਮੁਦੀਨ ਔਲੀਆ ਜਿਹਨਾਂ ਦਾ ਹੈਡਕੁਆਰਟਰ ਹੈ, ਔਰ ਇਹ ਤਬਲੀਗੀ ਜਮਾਤ ਕੋਈ ਅੱਜ ਦੀ ਜਮਾਤ ਨਹੀਂ ਹੈ, ਲਗਭਗ 100 ਸਾਲ ਪੁਰਾਣੀ ਇਹਨਾਂ ਦੀ ਹਿਸਟਰੀ ਹੈ। ਔਰ ਇਹ ਜਿਹੜਾ ਪਬਲਿਕਲੀ ਕੋਈ ਪੋਲੀਟੀਕਲ ਪਾਰਟੀ ਨਹੀਂ ਹੈ, ਉਹਨਾਂ ਦਾ ਜਦੋਂ ਤਬਲੀਗ ਲਫ਼ਜ਼ ਵੀ ਹੈ ਉਹਨੂੰ ਇਹ ਵੀ ਠੀਕ ਰਸਤੇ ਤੇ ਲਿਆਣਾ। ਔਰ ਮੈਂ ਉਹਦਾ ਪੜ੍ਹ ਰਿਹਾ ਰੀਜਨ ਕਿ ਜਿਹੜੇ ਸੱਜਣ ਪਹਿਲੀ ਵਾਰ ਮੇਵਾਤ 'ਚ ਗਏ ਹਰਿਆਣੇ 'ਚ, ਉਹਨਾਂ ਨੇ ਦੇਖਿਆ ਕਿ ਭਾਈ ਇੱਥੇ ਤਾਂ ਵਿੱਚੇ ਹੀ ਜਿਹੜਾ ਉਹ ਹੋਲੀ ਵੀ ਮਨਾਉਂਦੇ ਨੇ, ਵਿੱਚੇ ਹੀ ਦੀਵਾਲੀ ਵੀ ਮਨਾਉਂਦੇ ਨੇ, ਵਿੱਚੇ ਹੀ ਈਦ ਨਾ ਵੀ ਹੋਏ ਨੇ, ਤਾਂ ਉਹਨਾਂ ਨੂੰ ਲੱਗਿਆ ਕਿ ਵੀ ਇਹਨਾਂ ਨੂੰ ਠੀਕ ਇਸਲਾਮ ਕੀ ਹੈ ਉਹਦੀ ਤਾਲੀਮ ਦਿੱਤੀ ਜਾਏ। ਸੋ ਇਸ ਵੇਲੇ ਦੁਨੀਆ ਦੇ 70 ਤੋਂ ਜ਼ਿਆਦਾ ਦੇਸ਼ਾਂ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ ਇਹਨਾਂ ਦੇ ਲੱਖਾਂ ਮੈਂਬਰ ਨੇ, ਇਹ ਸਿਆਸਤ 'ਚ ਇੰਟਰਫੀਅਰ ਨਹੀਂ ਕਰਦੇ। ਮਜ਼ਹਬੀ ਤੌਰ ਦੇ ਉੱਤੇ ਜਿਹੜਾ ਟਰੂ ਇਸਲਾਮ ਹੈ ਉਹਦੇ ਨਾਲ ਜੋੜਨ ਦੀ ਲਾਈਨ ਹੈ। ਹਾਲਾਂ ਉਹਦੇ 'ਚ ਵੀ ਹੋ ਸਕਦਾ ਵੀ ਹਰ ਗੱਲ ਠੀਕ ਨਾ ਹੋਏ, ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਉਹਨਾਂ ਦਾ ਕੋਈ ਸਿਆਸੀ ਏਜੰਡਾ ਨਹੀਂ ਹੈ। ਇਹਦੇ ਬਾਵਜੂਦ ਕਿ ਵੀ ਉਹਨਾਂ ਨੇ 12, 13, 14 ਮਾਰਚ ਜਾਂ 13, 14, 15 ਮਾਰਚ ਦੀ ਪਰਮਿਸ਼ਨ ਮੰਗੀ, ਦਿੱਲੀ ਦੀ ਹੋਮ ਮਿਨਿਸਟਰੀ ਇਨਵੋਲਵ ਹੁੰਦੀ ਹੈ ਜਿਹੜੀ ਸੈਂਟਰ, ਉਹਨਾਂ ਨੇ ਪਰਮਿਸ਼ਨ ਦਿੱਤੀ। ਉਦੋਂ ਤੱਕ ਅਜੇ ਲੋਕਡਾਊਨ ਨਹੀਂ ਸੀ ਹੋਇਆ ਕੋਈ ਇਕੱਠਾਂ ਤੇ ਪਾਬੰਦੀ, ਉਹਨਾਂ ਨੇ ਕੋਈ ਆਪਣੇ ਆਪ ਤੇ ਇਕੱਠ ਨਹੀਂ ਕੀਤਾ। 2000 ਦੇ ਕਰੀਬ ਲੋਕ ਦੁਨੀਆ ਦੇ 40 ਤੋਂ ਜ਼ਿਆਦਾ ਦੇਸ਼ਾਂ ਤੋਂ ਜਿਹੜੇ ਨੇ ਉੱਥੇ ਪਹੁੰਚੇ, ਔਰ ਬੰਦੇ ਭਾਗਾਂ ਨੂੰ ਜਿਉਂ ਹੀ ਉਹ ਖਤਮ ਹੋਇਆ ਅਗਲੇ ਦਿਨ ਲੋਕਡਾਊਨ ਹੋਇਆ। ਜਾਂ ਤਾਂ ਇਹ ਸੀ ਕਿ ਭਾਈ ਹਕੂਮਤ ਉਹਨਾਂ ਦਾ ਪ੍ਰਬੰਧ ਕਰਦੀ, ਕਿਉਂਕਿ ਉਹਨਾਂ ਨੇ ਕੋਈ ਅਨਕਨਸਟੀਟਿਊਸ਼ਨਲ ਕੰਮ ਨਹੀਂ ਸੀ ਕੀਤਾ ਕਿ ਭਾਈ ਉਹਨਾਂ ਨੂੰ ਪਹੁੰਚਾਇਆ ਜਾਂਦਾ ਹੈ, ਜਾਂ ਉਹਨਾਂ ਕੋਲ ਕੋਈ ਚੋਇਸ ਨਹੀਂ ਸੀ ਉੱਥੇ ਰੁਕਣ ਤੋਂ ਇਲਾਵਾ। ਔਰ ਅਨਫੋਰਚੂਨੇਟਲੀ ਉਹਨਾਂ 'ਚੋਂ ਬਹੁਤ ਸਾਰੇ ਜਿਹੜੇ ਨੇ ਉਹ ਇਨਫੈਕਟਡ ਹੋਏ, ਉਹਦੇ ਤੋਂ ਕੋਈ ਉਹਨਾਂ 'ਚ ਜ਼ਾਹਰ ਹੈ ਜਿਹੜੇ ਬਾਹਰੋਂ ਆਏ ਨੇ ਉਹਨਾਂ 'ਚ ਕੋਈ ਹੋਣਗੇ, ਕਿਉਂਕਿ ਔਰ ਉਹਦਾ ਨਤੀਜਾ ਇਹ ਹੈ ਕਿ ਭਾਰਤ ਦੇ ਬਾਕੀ ਸੂਬਿਆਂ 'ਚੋਂ ਵੀ ਜਿੱਥੋਂ ਭਾਵੇਂ ਕੋਈ 5-5, 7-7 ਵੀ ਆਏ ਸੀ, ਉਹਨਾਂ ਨੂੰ ਇਹਨਾਂ ਨੇ ਇਵੇਂ ਬਣਾ ਦਿੱਤਾ ਜਿਵੇਂ ਪ੍ਰੋਕਲੇਮਡ ਅਫੈਂਡਰ ਨੇ, ਜਿਵੇਂ ਇਹ ਮਰਡਰਰ ਨੇ ਸਾਰੇ।
ਔਰ ਉਹਨਾਂ ਨੂੰ ਥਾਂ ਥਾਂ ਹੀ ਛਾਪੇ ਮਾਰ ਕੇ ਈਵਨ ਯੂਪੀ ਦੇ ਵਿੱਚ ਤਾਂ ਕੁਝ ਜਿਹੜੇ ਨੇ ਉਹਨਾਂ ਤੇ NSA ਲਾ ਦਿੱਤਾ ਹੈ ਕਿ ਵੀ ਇਹ ਜਿਹੜੇ ਨੇ ਸਿਕਿਉਰਿਟੀ ਨੂੰ ਖਤਰਾ ਨੇ। ਔਰ ਇਸ ਸਾਰੇ ਨੂੰ ਆਧਾਰ ਬਣਾ ਕੇ ਸਾਰਾ ਇਹਨਾਂ ਦਾ ਜਿਹੜਾ ਮੀਡੀਆ ਜਿਹੜਾ ਜਿਹਨੂੰ ਹੋਰ ਕੋਈ ਕੰਮ ਨਹੀਂ ਹੈ, ਸੋਸ਼ਲ ਮੀਡੀਆ ਤੇ ਵੀ ਹੈਸ਼ਟੈਗ ਬਣਾ ਦਿੱਤੇ ਕਿ ਤਬਲੀਗੀ ਕੋਰੋਨਾ ਵਾਇਰਸ ਕਿ ਔਰ ਇਹਨਾਂ ਨੂੰ ਬੰਬ ਨਾਲ ਤਸ਼ਬੀਹ ਦੇਣ ਲੱਗ ਗਏ ਕਿ ਜੀ ਜਿਵੇਂ ਇਹ ਚੱਲਦੇ ਫਿਰਦੇ ਬੰਬ ਜਿਹਾਦੀ ਏਜੰਡਾ, ਉਹਨੂੰ ਉਹਨਾਂ ਨੇ ਤਬਲੀਗੀ ਕੋਰੋਨਾ ਜਿਹਾਦੀ ਜਿਹੜਾ ਬਣਾ ਕੇ ਪੇਸ਼ ਕੀਤਾ। ਸੋ ਮੈਂ ਸਮਝਦਾ ਵੀ ਇਸ ਗੱਲ ਦਾ ਇਸ ਹੱਦ ਤੱਕ ਪ੍ਰਚਾਰੀ ਗਈ ਹੈ ਕਿ ਕੱਲ ਜਿਹੜੇ ਐਂਬੈਸਡਰ ਐਟ ਲਾਰਜ ਨੇ ਅਮਰੀਕਾ ਦੇ ਸੈਨੇਟਰ ਮਿਸਟਰ ਬਰਾਊਨ, ਉਹਨਾਂ ਨੇ ਇਹ ਗੱਲ ਕਹੀ ਆਪਣੀ ਪ੍ਰੈਸ ਕਾਨਫਰੰਸ ਕਿ ਵੀ ਇਹ ਬਿਲਕੁਲ ਠੀਕ ਨਹੀਂ ਹੈ ਕਿ ਤੁਸੀਂ ਕਿਸੇ ਇੱਕ ਮਾਈਨੋਰਿਟੀ ਨੂੰ ਕਿਸੇ ਬਿਮਾਰੀ ਨਾਲ ਜੋੜ ਕੇ ਜਿਹੜਾ ਬਦਨਾਮ ਕਰੋ। ਇਹ ਬਿਮਾਰੀ ਜਿਹੜੀ ਹੈ ਸਭ ਨੂੰ ਹੋਈ ਹੈ, ਇਹਦੇ ਲਈ ਜਿਹੜਾ ਕਿਸੇ ਇੱਕ ਕਮਿਊਨਿਟੀ ਨੂੰ ਬਦਨਾਮ ਕਰਨਾ ਇਹ ਠੀਕ ਨਹੀਂ ਹੈ। ਪਰ ਹਿੰਦੂ ਤਵੀਆਂ ਨੂੰ ਇਸ ਤੋਂ ਵਧੀਆ ਏਜੰਡਾ ਇਸ ਵੇਲੇ ਹੋਰ ਕੋਈ ਨਹੀਂ ਸੀ ਮਿਲ ਸਕਦਾ ਔਰ ਇਹ ਇਹਨੂੰ ਛੱਡਣਗੇ ਨਹੀਂ। ਆਉਣ ਵਾਲੇ ਪੀਰੀਅਡਸ ਵੀ ਜਦੋਂ ਇਹ ਵਬਾ ਤੋਂ ਛੁਟਕਾਰਾ ਵੀ ਹੋ ਜਾਏਗਾ ਜਾਂ ਕਾਬੂ ਪਾ ਲਿਆ ਜਾਏਗਾ ਕਾਫੀ ਹੱਦ ਤੱਕ, ਇਹੀ ਇਹਨਾਂ ਦਾ ਹੁਣ ਜਿਹੜਾ ਇਲੈਕਸ਼ਨ ਸਟੰਟ ਵੀ ਹੋਏਗਾ ਆਉਣ ਵਾਲੇ ਪੀਰੀਅਡ। ਔਰ ਜਿਹੜੇ ਲੋਕ ਈਵਨ ਅਰਵਿੰਦ ਕੇਜਰੀਵਾਲ ਤੱਕ ਨੇ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕਰਵਾਏ ਹੈ ਔਰ ਜਿਹੜਾ ਉਹਨਾਂ ਦੇ ਮੁਖੀ ਨੇ ਤਬਲੀਗੀ ਜਮਾਤ ਦੇ, ਉਹਨਾਂ ਦੇ ਬਾਰੇ ਇੱਕ ਜਿਹੜਾ ਸ਼ੂਟਰ ਲੇਡੀ ਯੂਪੀ ਦੀ ਇੰਟਰਨੈਸ਼ਨਲ ਲੈਵਲ ਦੀ ਹਿੰਦੂ, ਉਹਨੇ ਇਹ ਕਿਹਾ ਕਿ ਜੀ ਮੈਂ ਇੰਨੇ 50,000 ਕੇ ਲੱਖ ਦਾ ਇਨਾਮ ਜਿਹੜਾ ਉਹਨਾਂ ਦੀ ਗ੍ਰਿਫਤਾਰੀ ਕਰਵਾਏ। ਸੋ ਸਾਰੇ ਦੇ ਸਾਰੇ ਜਿਹੜੇ ਇਨੋਸੈਂਟਲੀ ਜਿਹੜੇ ਨੇ ਉਹ ਸਫਰ ਕੀਤਾ ਉਹਨਾਂ ਨੇ ਖੁਦ ਵੀ ਜਾਂ ਕਰ ਰਹੇ ਨੇ, ਉਹਨਾਂ ਨੂੰ ਕ੍ਰਿਮੀਨਲ, ਐਂਟਾਈ ਨੇਸ਼ਨ ਔਰ ਖਤਰਨਾਕ ਜਿਹੜਾ ਹੈ ਉਹ ਡਿਕਲੇਅਰ ਕਰਕੇ ਸਾਰੇ ਦੇ ਸਾਰੇ ਮੁਸਲਮਾਨ ਭਾਈਚਾਰਾ ਜਿਹੜੇ 20 ਕਰੋੜ ਭਾਰਤ 'ਚ ਰਹਿੰਦੇ ਨੇ ਉਹਨਾਂ ਨੂੰ ਡਿਮੋਨਾਈਜ਼ ਕੀਤਾ ਜਾ ਰਿਹਾ। ਜੀ ਬਿਲਕੁਲ, ਇਹ ਟ੍ਰੈਂਡ ਦੇਖਣ ਨੂੰ ਮਿਲ ਰਿਹਾ ਹੈ ਜਿਹੜਾ ਭਾਰਤ ਦੇ ਵਿੱਚ ਇਸ ਵਕਤ ਪਿਛਲੇ ਸਾਰੇ ਹਫ਼ਤੇ 2 ਹਫ਼ਤਿਆਂ ਤੋਂ ਜੇ ਦੇਖਣਾ ਹੋਵੇ ਤੇ ਇੱਕ ਵੱਡੇ ਲੈਵਲ ਤੇ ਪ੍ਰਚਾਰਿਆ ਜਾ ਰਿਹਾ, ਪ੍ਰਮੋਟ ਕੀਤਾ ਜਾ ਰਿਹਾ ਹੈ। ਸੋ ਇਸੇ ਦੇ ਨਾਲ ਡਾਕਟਰ ਸਾਹਿਬ ਇੱਕ ਹੋਰ ਇਸ਼ੂ ਜਿਹੜਾ ਪਿਛਲੇ ਸਮੇਂ ਦੇ ਵਿੱਚ ਖਾਸ ਤੌਰ ਤੇ ਅਫਗਾਨਿਸਤਾਨ ਦੇ ਵਿੱਚ ਜਿਹੜਾ ਕਾਬਲ ਦੇ ਗੁਰਦੁਆਰਾ ਸਾਹਿਬ ਦੇ ਉੱਤੇ ਹਮਲਾ ਹੋਇਆ, ਉਸ ਤੋਂ ਬਾਅਦ ਜਿਹੜਾ ਸਾਰਾ ਘਟਨਾਕ੍ਰਮ ਬਣਿਆ, ਉਸ ਬਾਬਤ ਵੀ ਮੈਂ ਤੁਹਾਡੇ ਵਿਚਾਰ ਜਾਣਨੇ ਚਾਹੂੰਗਾ ਕਿਉਂਕਿ ਉੱਥੇ ਜਿਹੜੀ ਬਾਅਦ ਦੇ ਵਿੱਚ ਖਬਰ ਆਈ ਅਸੀਂ ਨਹੀਂ ਡਿਸਕਸ ਕਰ ਸਕੇ। ਇਹ ਸਾਰੇ ਪੈਂਡੈਮਿਕ ਦੇ ਚੱਲਦੇ ਅਸੀਂ ਸਾਰਾ ਹਫ਼ਤਾ ਨਹੀਂ ਜਿਹੜਾ ਸਾਡੇ ਦਰਸ਼ਕਾਂ ਦੇ ਨਾਲ ਰਾਬਤਾ ਕਾਇਮ ਕਰ ਸਕੇ। ਸੋ ਜਿਹੜੀ ਉੱਥੋਂ ਗ੍ਰਿਫਤਾਰੀ ਦੀ ਖਬਰ ਆਈ ਹੈ ਕਿ ਜੀ ਜਿਹੜਾ ਜ਼ਿੰਮੇਵਾਰ ਸੀ ISIS ਦਾ ਕਮਾਂਡਰ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਨਾਲ ਹੀ ਨਾਲ ਇਹ ਵੀ ਇੱਕ ਫੈਕਟਰ ਹੈ ਕਿ ਉੱਥੇ ਜਿਹੜੇ ਸਿੱਖ ਹੈਗੇ ਆ ਥੋੜੇ ਪਰਿਵਾਰ ਨੇ ਜਿਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਬਾਹਰਲੇ ਜਿਹੜੇ ਸਿੱਖ ਹੈਗੇ ਆ ਇੱਥੇ ਯੂਰਪ ਦੇ ਵਿੱਚੋਂ ਜਾਂ ਖਾਸ ਤੌਰ ਤੇ ਅਮਰੀਕਾ, ਨਾਰਥ ਅਮਰੀਕਾ ਦੇ ਵਿੱਚੋਂ ਯਤਨ ਕਰ ਰਹੇ ਆ। ਯੂਨਾਈਟਿਡ ਸਿੱਖਸ ਜਿਹੜੀ ਆਰਗੇਨਾਈਜੇਸ਼ਨ ਆ ਉਹਨਾਂ ਵੱਲੋਂ ਵੀ ਇਸ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੀ ਜਿਹੜੀ ਸੁਰੱਖਿਆ ਹੈ ਉਹਨੂੰ ਯਕੀਨੀ ਬਣਾਇਆ ਜਾਵੇ ਤੇ ਕਿਵੇਂ ਨਾ ਕਿਵੇਂ ਉਹਨਾਂ ਨੂੰ ਸੁਰੱਖਿਅਤ ਉੱਥੋਂ ਬਾਹਰ ਕੱਢਿਆ ਜਾਵੇ। ਸੋ ਇਸ ਇਸ਼ੂ ਦੇ ਉੱਤੇ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਉਹਦੇ ਤੇ ਵੀ ਤੁਹਾਡੇ ਮੈਂ ਵਿਚਾਰ ਜ਼ਰੂਰ ਜਾਣਨਾ ਚਾਹੂੰਗਾ। ਦੇਖੋ ਇਹ ਦੁਖਦਾਈ ਖਬਰ ਜਿਹੜੀ ਕਾਬਲ ਦੇ ਵਿੱਚ ਗੁਰਦੁਆਰਾ ਹਿਸਟੋਰੀਕਲ ਗੁਰਦੁਆਰਾ ਧਰਮਸਾਲ ਗੁਰੂ ਹਰਰਾਏ ਸਾਹਿਬ 'ਚ ਵਾਪਰੀ, ਜਿਹਦੇ 'ਚ 27 ਬੇਗੁਨਾਹ ਲੋਕ ਇਬਾਦਤ ਕਰਦੇ ਜਿਹੜੇ ਕੋਰੋਨਾ ਤੋਂ ਛੁਟਕਾਰੇ ਲਈ ਕੁੱਲ ਇਨਸਾਨੀਅਤ ਦੇ ਭਲੇ ਲਈ ਅਰਦਾਸ ਲਈ ਜੁੜੇ ਸੀ, ਮਾਰੇ ਗਏ। ਔਰ ਫਿਰ ਜਦੋਂ ਉਹਨਾਂ ਦੇ ਜਿਹੜੇ ਮਾਰੇ ਗਏ ਨੇ ਉਹਨਾਂ ਨੂੰ ਕ੍ਰੀਮੇਟ ਕਰਨ ਲਈ ਜਾਂਦੇ ਨੇ ਕ੍ਰੀਮੇਸ਼ਨ ਗਰਾਊਂਡ ਤੇ, ਉੱਥੇ ਵੀ ਅਟੈਕ ਹੁੰਦਾ ਹੈ, ਭਾਵੇਂ ਉਸ ਦੇ ਵਿੱਚ ਇੱਕ ਬੱਚਾ ਹੀ ਜ਼ਖਮੀ ਹੁੰਦਾ ਹੈ ਪਰ ਇੱਕ ਖੌਫ ਪੈਦਾ ਹੋ ਜਾਂਦਾ ਹੈ। ਫਿਰ ਇਹ ਆਉਂਦਾ ਹੈ ਕਿ ਉਹਨਾਂ ਨੂੰ 10 ਦਿਨ ਦਾ ਨੋਟਿਸ ਦਿੱਤਾ ਗਿਆ ਹੈ ਕਿ ਵੀ ਤੁਸੀਂ ਛੱਡ ਕੇ ਚਲੇ ਜਾਓ ਨਹੀਂ ਤਾਂ ਅਸੀਂ ਤੁਹਾਨੂੰ ਸਾਰਿਆਂ ਨੂੰ ਮਾਰ ਦਿਆਂਗੇ। ਔਰ ਉਸ ਖੌਫ ਦੇ ਚਲਦੇ ਆ ਉਹਨਾਂ ਚੋਂ ਜਿਹੜੀਆਂ ਫੈਮਲੀਜ਼ ਗੁਰਦੁਆਰਾ ਗੁਰੂ ਹਰਰਾਏ ਸਾਹਿਬ 'ਚ ਸੀ ਔਰ ਸ਼ੋਰ ਬਾਜ਼ਾਰ ਕਾਬਲ ਦੇ ਵਿੱਚ ਗੁਰਦੁਆਰਾ ਹੈ ਸੁਭਾਇਮਾਨ, ਉੱਥੋਂ ਸਾਰੇ ਨਿਕਲ ਕੇ ਗੁਰਦੁਆਰਾ ਜਿਹੜਾ ਦੂਸਰਾ ਜਿਹੜਾ ਰਿਲੇਟਿਵਲੀ ਹੋਰ ਖੁੱਲੀ ਥਾਂ ਤੇ ਹੈ ਜਿਹਨੂੰ ਪ੍ਰੋਟੈਕਸ਼ਨ ਵੀ ਹੈ ਗੁਰਦੁਆਰਾ ਕਰਤਾ ਪ੍ਰਵਾਨ, ਉਸ ਦੇ ਵਿੱਚ ਆ ਗਏ। ਸੋ ਇਸ ਨੂੰ ਲੈ ਕੇ ਇੱਕਦਮ ਭਾਰਤੀ ਏਜੰਸੀਆਂ ਨੇ ਜਿਹੜੇ ਅਸਲ ਚ ਇਸ ਕਾਰੇ ਦੇ ਪਿੱਛੇ ਸੀ ਉਹਨਾਂ ਨੇ ਆਪਣੀ ਡਰਟੀ ਸਿਆਸਤ ਸ਼ੁਰੂ ਕੀਤੀ। ਪਰ ਕਿਉਂਕਿ ਹਮਲੇ ਤੋਂ ਇੱਕਦਮ ਬਾਅਦ ਜਿਹੜਾ ISIS ਜਾਂ ਜਿਹਨੂੰ IS ਇਸਲਾਮਿਕ ਸਟੇਟ ਦੇ ਨਾਂ ਨਾਲ ਕਿਹਾ ਜਾਂਦਾ ਹੈ, ਉਹਨਾਂ ਦਾ ਜਿਹੜਾ ਖੁਰਾਸਾਨ ਚੈਪਟਰ ਹੈ ਉਹਨਾਂ ਨੇ ਜ਼ਿੰਮੇਵਾਰੀ ਲਈ ਸੀ ਔਰ ਉਹਨਾਂ ਨੇ ਈਵਨ ਕੇਰਲਾ ਦੇ ਇੱਕ
ਮੁਸਲਮਾਨ ਜਿਹੜੇ ਉੱਥੋਂ ਜਿਹੜਾ ਉਹਨਾਂ ਦੀ ਪਿਕਚਰ ਪਾ ਕੇ ਕਿ ਜੀ ਇਹ ਸਾਰਾ ਸਾਡਾ ਸ਼ਹੀਦ ਹੈ, ਕਿਉਂਕਿ ਉਸ ਦੇ ਦੌਰਾਨ ਇੱਕ ਜਿਹੜਾ ਇਹ ਹਮਲਾਵਰ ਹੈ ਮੇਨ ਜਿਹੜਾ ਇਹ ਕਰਨ ਵਾਲਾ ਸੀ ਮਾਰਿਆ ਗਿਆ ਸੀ। ਔਰ ਇੱਕ ਜਿਹੜਾ ਜ਼ਿਕਰ ਬਹੁਤ ਵਾਰ ਨਹੀਂ ਹੋਇਆ ਪਰ ਮੈਂ ਜਦੋਂ ਉਹਨਾਂ ਦੇ ਫੈਮਿਲੀ ਦਾ ਦੇਖਿਆ ਕਿ ਇੱਕ ਅਫਗਾਨ ਮੁਸਲਮਾਨ ਜਿਹੜੇ ਕਿ ਗੇਟ ਦੇ ਉੱਤੇ ਐਜ਼ ਏ ਸਿਕਿਉਰਿਟੀ ਗਾਰਡ ਸਨ ਗੁਰਦੁਆਰਾ ਸਾਹਿਬ ਦੇ, ਉਹ ਵੀ ਇਸ ਹਮਲੇ 'ਚ ਸ਼ਹੀਦ ਹੋਏ। ਔਰ ਉਹਨਾਂ ਦੇ ਪਰਿਵਾਰ ਦਾ ਇਹ ਕਹਿਣਾ ਸੀ ਕਿ ਭਾਈ ਸਾਡੇ ਪਿਤਾ ਸਿੱਖਾਂ ਨੂੰ ਬਹੁਤ ਪਿਆਰ ਕਰਦੇ ਸੀ ਔਰ ਉਹਨਾਂ ਨੇ ਹਮਲਾਵਰ ਨੂੰ ਜੱਫਾ ਮਾਰਨ ਦੀ ਕੋਸ਼ਿਸ਼ ਕੀਤੀ, ਜਿਹਦੇ 'ਚ ਉਹਨਾਂ ਦੇ ਉੱਤੇ ਪਲਟਵਾਰ ਉਹਨੇ ਕੀਤਾ ਔਰ ਉਹਨਾਂ ਨੂੰ ਸ਼ਹੀਦ ਕੀਤਾ। ਸੋ ਅਸੀਂ ਉਹਨਾਂ ਦਾ, ਕਿਉਂਕਿ ਪਹਿਲੀਆਂ ਖਬਰਾਂ 'ਚ ਉਹਨਾਂ ਦਾ ਜ਼ਿਕਰ ਨਹੀਂ ਸੀ ਜਦੋਂ ਅਸੀਂ ਆਪਣਾ ਲਾਸਟ ਸ਼ੋ ਸੱਚੋ ਸੱਚ ਦਾ ਕੀਤਾ, ਸੋ ਮੈਂ ਉਹਨਾਂ ਨੂੰ ਵੀ ਉਹ ਆਪਣਾ ਸ਼ਰਧਾ ਦੇ ਫੁੱਲ ਉਸ ਯੋਧੇ ਨੂੰ ਜਿਹਨੇ ਮੈਂ ਸਮਝਦਾ ਕਿ ਇਸਲਾਮ ਦੀਆਂ ਸੱਚੀਆਂ ਪਰੰਪਰਾਵਾਂ ਔਰ ਸਿੱਖ ਇਸਲਾਮ ਜਿਹੜੀ ਸਾਂਝ ਦਾ ਆਪਣਾ ਲਹੂ ਡੋਲ ਕੇ ਉਸ ਨੂੰ ਮਜ਼ਬੂਤ ਕੀਤਾ। ਲੇਕਿਨ ਇਹਨੂੰ ਜਿਵੇਂ ਭਾਰਤੀ ਏਜੰਸੀਆਂ ਨੇ ਚੀਪ ਪ੍ਰੋਪੇਗੈਂਡਾ ਲਈ ਵਰਤਿਆ। ਇਸਲਾਮਿਕ ਸਟੇਟ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਦੱਸ ਦਿਆਂ ਕਿ ਨਾਲ ਦੀ ਨਾਲ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਜ਼ਿੰਮੇਵਾਰੀ ਲੈ ਲਈ ਸੀ, ਇਹਨਾਂ ਦਾ ਸੌਦਾ ਵਿਕਣਾ ਨਹੀਂ ਸੀ, ਸੋ ਇਹਨਾਂ ਨੇ ਕਿਹਾ ਕਿ ਜੀ ਇਹ ਹੱਕਾਨੀ ਨੈਟਵਰਕ ਔਰ ਲਸ਼ਕਰੇ ਤਾਇਬਾ ਜਿਹੜੀ ਹੈ ਇਹਨਾਂ ਦੀ ਮਿਲੀ ਭੁਗਤ ਹੈ ਔਰ ਇਹਨਾਂ ਨੇ ਕੀਤਾ। ਪਰ ਇਹ ਸੌਦਾ ਬਹੁਤਾ ਵਿਕਿਆ ਨਹੀਂ। ਨਤੀਜੇ ਦੇ ਤੌਰ ਤੇ ਜਿਵੇਂ ਇੱਕ ਝੂਠੇ ਬੰਦੇ ਨੂੰ ਆਪਣੀ ਗੱਲ ਸਾਬਤ ਕਰਨ ਦੇ ਲਈ ਬਹੁਤ ਸਾਰੇ ਪ੍ਰੂਫ ਦਿਖਾਉਣ ਦਾ ਝੱਲ ਹੁੰਦਾ ਹੈ, ਕਿਉਂਕਿ ਉਹਨੂੰ ਲੱਗਦਾ ਵੀ ਮੇਰੀ ਗੱਲ ਤੇ ਕੋਈ ਯਕੀਨ ਨਹੀਂ ਕਰ ਰਿਹਾ। ਇਹਨਾਂ ਨੇ ਜਿਹੜੀ ਹੁਣ ਖਬਰ ਪਿਛਲੇ 3-4 ਦਿਨ ਪਹਿਲਾਂ ਸੀ ਕਿ ਫਲਾਂ ਬੰਦਾ ਜਿਹਦਾ ਸੰਬੰਧ ਪਾਕਿਸਤਾਨ ਨਾਲ ਹੈ ਔਰ ਉਹ ਇਸਲਾਮਿਕ ਸਟੇਟ ਦੇ ਖੁਰਾਸਾਨ ਚੈਪਟਰ ਦਾ ਹੈਡ ਹੈ, ਉਹਨੂੰ ਫੜ ਲਿਆ ਔਰ ਜਿਹੜਾ 10 ਦੇ ਕਰੀਬ ਹੋਰ ਉਹਦੇ ਸਾਥੀ ਦੀ ਵੀ ਸ਼ਨਾਖਤ ਹੋਈ ਹੈ ਤੇ ਕੇਸ ਕਲੋਜ਼। ਹਾਲਾਂਕਿ ਉਹਨਾਂ ਨੇ ਕੇਸ ਕਲੋਜ਼ ਨਹੀਂ ਕੀਤਾ। ਨਾਲ ਦੀ ਨਾਲ ਭਾਰਤ ਨੇ ਇਹ ਕਿਹਾ ਜੀ ਕਿਉਂਕਿ ਜਿਹੜੇ ਮਾਰੇ ਗਏ ਉਹਨਾਂ ਚੋਂ ਇੱਕ ਇੰਡੀਅਨ ਸਿਟੀਜ਼ਨ ਸੀ ਜਿਹੜਾ ਦਿੱਲੀ ਤੋਂ ਗਿਆ ਹੋਇਆ ਸੀ, ਇਸ ਲਈ NIA ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਇਹਨੂੰ ਹੁਣ ਪ੍ਰੋਬ ਕਰੇਗੀ ਇਸ ਗੱਲ ਨੂੰ ਫਰਦਰ ਕਿ ਵੀ ਕੀ ਰੋਲ ਹੈ। ਸੋ ਉਹਨਾਂ ਨੇ ਉਧਰੋਂ ਵੀ ਦਰਵਾਜ਼ਾ ਓਪਨ ਰੱਖਿਆ ਕਿ ਪਾਕਿਸਤਾਨ ਨੂੰ ਜਿਹੜਾ ਹੈ ਉਹ ਭੰਡਣ ਦੇ ਲਈ ਇੰਟਰਨੈਸ਼ਨਲ ਲੈਵਲ ਤੇ NIA ਔਰ ਉਸ ਮਾਰੇ ਗਏ ਦਾ ਜਿਹੜਾ ਨਾਂ ਉਸ ਦੀਆਂ ਹੱਡੀਆਂ ਵੀ ਰੋਲਣ ਤੱਕ ਜਾਣਗੇ। ਪਰ ਦੂਸਰਾ ਪੱਖ ਅਸੀਂ ਦੇਖਦੇ ਹਾਂ ਕਿ ਜਿਉਂ ਹੀ ਇਹ ਸਿਚੁਏਸ਼ਨ ਡਿਵੈਲਪ ਹੋਈ ਔਰ ਇਹ 2-3 ਹਮਲੇ ਉੱਪਰੋਂ ਥੱਲੇ, ਔਰ ਅਸੀਂ ਆਪਣੇ ਲਾਸਟ ਪ੍ਰੋਗਰਾਮ ਦੇ ਵਿੱਚ ਕਲੀਅਰਲੀ ਇਸ ਨੂੰ ਜਿਹੜਾ ਹੈ ਉਹ ਭਾਰਤੀ ਏਜੰਸੀਆਂ ਦਾ ਕਾਰਾ ਜਿਹੜਾ ਹੈ ਉਹ ਦੱਸਿਆ ਔਰ ਇਹਦੇ ਬਾਰੇ ਕੋਈ ਦੋਰਾਵਾ ਨਹੀਂ। ਇਹਨਾਂ ਦੀ ਇਸ ਕਿਸਮ ਦੇ ਹੋਰ ਸਬੂਤਾਂ ਨੇ ਸਗੋਂ ਹੋਰ ਵੀ ਇਹਨਾਂ ਦਾ ਗੁਨਾਹ ਸਾਬਤ ਕੀਤਾ। ਪਰ ਇਸ ਦੌਰ 'ਚ ਇੱਕ ਗੱਲ ਜਿਹੜੀ ਮੈਂ ਸਮਝਦਾ ਵੀ ਕਿਉਂਕਿ ਇਹ ਬਾਰ-ਬਾਰ ਹੁਣ ਇਸਲਾਮਿਕ ਸਟੇਟ ਦੇ ਖਾਤੇ 'ਚ ਪਾ ਕੇ ਉਹਦਾ ਸੰਬੰਧ ਜਿਹੜਾ ਉਹ ਪਾਕਿਸਤਾਨ, ਹਾਲਾਂਕਿ ਜਿਹਨੂੰ ਥੋੜਾ ਬਹੁਤ ਵੀ ਉਸ ਖਿੱਤੇ ਦੀ ਪੋਲਿਟਿਕਸ ਦਾ ਪਤਾ ਹੈ ਕਿ ਜਿਸ ਦਿਨ ਇਹ ਅਟੈਕ ਕਾਬਲ ਦੇ ਵਿੱਚ ਸਿੱਖਾਂ ਤੇ ਹੁੰਦਾ ਉਸ ਤੋਂ ਪ੍ਰੀਵੀਅਸ ਈਵਨਿੰਗ ਮਾਈਕ ਪੋਂਪੀਓ ਸੈਕਟਰੀ ਆਫ ਸਟੇਟ ਅਮਰੀਕਾ ਦੇ ਕਾਬਲ ਦੇ ਵਿੱਚ ਸਨ। ਉਹਨਾਂ ਨੇ ਅਸ਼ਰਫ ਗਨੀ ਦੀ ਹਕੂਮਤ ਨੂੰ ਕਿਹਾ ਕਿ ਬਈ ਆ ਛੱਡੋ ਜਿਹੜੇ ਤਾਲਿਬਾਨ ਪ੍ਰਿਜ਼ਨਰ 5000 ਤੁਸੀਂ ਛੱਡਣਾ ਸੀ ਔਰ $1 ਬਿਲੀਅਨ ਦੀ ਉਹਨਾਂ ਦੀ ਜਿਹੜੀ ਕਟੌਤੀ ਕੀਤੀ ਫੰਡ ਦੀ। ਸੋ ਜ਼ਾਹਿਰ ਹੈ ਕਿ ਇਹ ਜਿਹੜੇ ਤਾਲਿਬਾਨ ਨੇ ਔਰ ਪਾਕਿਸਤਾਨ ਤਾਲਿਬਾਨ ਇੱਕ ਪੇਜ ਤੇ ਨੇ ਇਸ ਮੁੱਦੇ ਤੇ। ਅਮਰੀਕਾ ਦਾ ਇੰਟਰਸਟ ਹੈ ਕਿ ਜਿਹੜਾ ਐਗਰੀਮੈਂਟ ਇਹਨਾਂ ਨੇ ਦੋਹਾ 'ਚ ਕੀਤਾ ਉਹ ਇੰਪਲੀਮੈਂਟ ਹੋਏ। ਪਾਕਿਸਤਾਨ ਦਾ ਇੰਟਰਸਟ ਹੈ, ਤਾਲਿਬਾਨ ਦਾ ਇੰਟਰਸਟ ਹੈ। ਜੇ ਤਾਂ ਤਾਲਿਬਾਨ ਦੀ ਜ਼ਿੰਮੇਵਾਰੀ ਹੁੰਦੀ ਫਿਰ ਤਾਂ ਤੁਸੀਂ ਫਾਰ ਆਫ ਤਰੀਕੇ ਨਾਲ ਉਹਨੂੰ ISI ਨਾਲ ਜੋੜ ਦਿਓ ਜਾਂ ਦੂਜੇ ਨਾਲ ਜੋੜ ਦਿਓ। ਹਾਲਾਂ ਇਹ ਵੀ ਠੀਕ ਨਾ ਹੁੰਦਾ ਕਿਉਂਕਿ ਤਾਲਿਬਾਨ ਕੁਝ ਮਾਮਲਿਆਂ 'ਚ ਇੰਡੀਪੈਂਡੈਂਟਲੀ ਐਕਟ ਕਰਦੇ ਨੇ, ਲੇਕਿਨ ਇਹ ਡੈਲੀਬਰੇਟ ਜਿਹੜਾ ਇਹਨਾਂ ਦਾ ਇਸਲਾਮਿਕ ਸਟੇਟ ਦੇ ਨਾਲ ਜੋੜਨਾ। ਹੁਣ ਇਸਲਾਮਿਕ ਸਟੇਟ ਨਾਲ ਇੰਡੀਅਨ ਏਜੰਸੀਜ਼ ਦਾ ਕੀ ਸੰਬੰਧ ਹੈ? ਮੇਰੇ ਸਾਹਮਣੇ ਇੱਕ ਸਟੋਰੀ ਹੈ ਜਿਹੜੀ ਇਕਨੋਮਿਕ ਟਾਈਮਜ਼ ਨੇ, ਦਾ ਇਕਨੋਮਿਕ ਟਾਈਮਜ਼ ਨੇ, ਔਰ ਇਹ ਇਸ਼ੂ ਕੋਈ ਵੀ ਕੱਢ ਕੇ ਦੇਖ ਸਕਦਾ ਹੈ। 26 ਫਰਵਰੀ 2016, ਸੋ ਅਸੀਂ ਗੱਲ 2020 ਚ ਕਰ ਰਹੇ ਹਾਂ, 4 ਸਾਲ ਪਹਿਲਾਂ ਦੀ ਸਟੋਰੀ ਇਕਨੋਮਿਕ ਟਾਈਮਜ਼ ਦੀ, ਔਰ ਉਹਦੀ ਹੈਡਲਾਈਨ ਹੈ 7 ਇੰਡੀਅਨ ਕੰਪਨੀਜ਼ ਸਪਲਾਈਂਗ ਕੰਪੋਨੈਂਟਸ ਟੂ ISIS ਰਿਪੋਰਟ। ਇਹ ਮੇਨ ਹੈਡਲਾਈਨ ਹੈ ਕਿ ਭਾਰਤ ਦੀਆਂ 7 ਕੰਪਨੀਆਂ ISIS ਨੂੰ ਜਿਹੜਾ ਹੈ ਉਹ ਪੁਰਜ਼ੇ ਸਪਲਾਈ ਕਰ ਰਹੀਆਂ। 7 ਇੰਡੀਅਨ ਕੰਪਨੀ, ਔਰ ਫਿਰ ਸਬ ਹੈਡਿੰਗ ਹੈ 7 Indian companies are among those from 20 countries named in a list
whose components were used by ISIS to make explosives, a European Union mandated study said. उन्हें simply ये है कि यूरोपियन यूनियन ने एक ऑर्गेनाइजेशन है उन्हां दी द स्टडी बाय कन्फ्लिक्ट आर्मामेंट रिसर्च जी उन्होंने ये कहा कि आईसिस दे कोल जेडे एक्सप्लोसिव आंदे ने जेडे इन्हां दे कोल बॉम्ब्स और दूसरे ने ये कित्थों ये लैंदे ने इन्हां दा की है इनू जेड़ा स्टडी करो और फिर उन्होंने जिहड़ी ये स्टडी है कन्फ्लिक्ट आर्मामेंट रिसर्च दी उन्हें दस्सिया कि भी जिहड़ियां 51 कंपनीज ने जिहड़ियां लगभग 20 देशां 'च बैठियां ने जिन्हां 'च इंडिया है ब्राजील है और ईवन अमरीका है उन्हां दे विच उन्हां ने 700 के करीब कंपोनेंट जिहड़े आईसिस वाले यूज करदे ने इंप्रोवाइज्ड एक्सप्लोसिव डिवाइसेस बनाने च वो ये कंपनियां सप्लाई करदियां ने उन्हां दे विच उन्हां ने कहा कि भी सब तो ज्यादा नंबर 2 दे उत्ते जिहड़ियां कंपनीज ने वो इंडिया दियां ने 7 कंपनीज और ये जिहड़ा 7 इंडियन कंपनीज मैन्युफैक्चर्ड हुण मैं वही इकोनॉमिक टाइम्स दी 4 साल पहला दी खबर पढ़ रहे हैं जी 7 इंडियन कंपनीज मैन्युफैक्चर्ड मोस्ट ऑफ द डेटोनेटर्स detonating cord and safety fuses. Under Indian law, transfer of this material requires a license. Those were all legally exported under government issued licenses from India to entities in Lebanon and Turkey. The conflict ਜਿਹੜੀ ਉਹਨਾਂ ਦੀ ਆਰਗੇਨਾਈਜੇਸ਼ਨ ਹੈ ਉਹਨਾਂ ਦਾ ਕਹਿਣਾ ਹੁਣ ਇਹਨੂੰ ਕੱਲ ਧਿਆਨ 'ਚ ਦੇਖਣ ਵਾਲੀ ਹੈ ਕਿ ਇਹ ਜਿਹੜੀਆਂ 7 ਭਾਰਤੀ ਕੰਪਨੀਆਂ ਨੇ ਇਹ ਕੋਈ ਇਲੀਗਲੀ ਆਪਰੇਟ ਨਹੀਂ ਕਰ ਰਹੀਆਂ ਭਾਰਤ ਦੇ ਸਰਕਾਰ ਕੋਲ ਉਹਨਾਂ ਦਾ ਲਾਇਸੈਂਸ ਹੈ ਔਰ ਬੰਬ ਦੇ ਲਈ ਜਿਹੜਾ ਡੈਟੋਨੇਟਰ ਯੂਜ਼ ਹੁੰਦਾ ਹੈ ਜਿਹੜੀ ਰੱਸੀ ਯੂਜ਼ ਹੁੰਦੀ ਹੈ ਡੈਟੋਨੇਟਰ ਔਰ ਜਿਹੜੇ ਸੇਫਟੀ ਫਿਊਜ਼ ਹੁੰਦੇ ਨੇ ਇਹ ਇੰਡੀਆ ਦੀਆਂ 7 ਕੰਪਨੀਆਂ ਬਣਾਉਂਦੀਆਂ ਨੇ ਔਰ ਜਿਹੜੇ ਆਈਸਿਸ ਦੇ ਹੈੱਡਕੁਆਰਟਰ ਨੇ ਲੈਬਨਾਨ ਦੇ ਵਿੱਚ ਔਰ ਟਰਕੀ 'ਚ ਇਹ ਉੱਥੇ ਪਹੁੰਚਾਉਂਦੀਆਂ ਨੇ ਅਕੋਰਡਿੰਗ ਟੂ ਦਾ ਰਿਪੋਰਟ ਦ ਟੈਰਰ ਗਰੁੱਪ ਮੋਸਟਲੀ ਯੂਜ਼ਸ ਨੋਕੀਆ 105 मोबाइल फोन फॉर रिमोट डेटोनेशन पर इस तो इलावा दूसरे मुल्कों दी कंपनियों का जिक्र भी है पर यह बड़ा क्लीयर है कि भारत का संबंध जिहड़ा कि लाइसेंस 7 कंपनियां उन्होंने जिहड़ियां ने बॉम्ब बनाने वाला मटीरियल दे रही ने ये ऑलरेडी वो इन राफ्ता सी 5 साल पहले ये कोई किसी पत्रकार की कड़ी स्टोरी नहीं है ये यूरोप यूनियन दी कन्फ्लिक्ट आर्मामेंट रिसर्च जिन्हों ऑथोराइज किया यूरोपियन यूनियन ने कि पता करो इन्हां कोल हथियार कित्थों आंदे ने सो जो 4 साल पहला 7 इंडियन कंपनियां आईसिस दे बंब बनाने दे नाल सी ते फिर इहदे च की शक रह जांदा है कि काबल दे विच जिहड़ा ये ब्लास्ट करके सिखां नूं मारिया गया 27 सिखां नूं और उस अफगान मुसलमान वीर नूं जिहड़ा उन्हां नूं डिफेंड करदा शहीद होया इन्हां दे पिछे जे इंडियन एजेंसियां नहीं ने तो होर कौन है दूसरी गल जिहड़ी तुहाडे सवाल सी और अहमियत वाली है कि साडा एकदम ये फिक्र सी कि जिहड़े बाकी 200 के करीब परिवार ने उन्हां दी सुरक्षा उन्हां दी सैटलमेंट फ्यूचर की उन्हां दा की प्रबंध किया जाए सो बहुत सारियां गल्लां मैं डिस्कस नहीं कर सकदा पर असीं बेशक इस वेले घरां 'च बैठे हैं लेकिन ये मुद्दा सानू विसरिया नहीं और यूनाइटेड सिक्स ने इस दे विच बहुत पेशकदमी की डॉक्टर इकतदार करामत चीमा जिहड़े इंग्लैंड दे विच बेस्ड ने और यूनाइटेड नेशंस दे जिहड़ा जेनोसाइड रिलेटेड कमीशन है उस दे दी एडवाइजरी दे मैंबर ने उन्होंने इस दे उत्ते भी बहुत एफर्ट किया नतीजे दे तौर ते पाकिस्तान दी हुकूमत ने जिहड़ा ये ऑफर किया कि असीं उन्हां सिखां नूं पेशावर दे विच आके रह सकदे ने ਅਸੀਂ ਉਹਨਾਂ ਨੂੰ ਐਕਸੈਪਟ ਕਰਨ ਨੂੰ ਤਿਆਰ ਹੈ ਔਰ ਜਦੋਂ ਇਹ ਗੱਲਬਾਤ ਚੱਲ ਰਹੀ ਸੀ ਕੁਇਕਲੀ ਭਾਰਤ ਨੇ ਵੀ ਜਿਹੜਾ ਮਨਜਿੰਦਰ ਸਿਰਸਾ ਜਿਹੜਾ ਉਹਨਾਂ ਦਾ ਟਾਊਟ ਹੈ ਉਹਦੇ ਰਾਹੀਂ ਉਹਨਾਂ ਸਿੱਖਾਂ ਦੇ ਨਾਲ ਰਾਬਤਾ ਕੀਤਾ ਔਰ ਉਹਨਾਂ ਨੂੰ ਇਹ ਕਿਹਾ ਕਿ ਜੀ ਆ ਜਾਓ ਤੁਸੀਂ ਉਹਨਾਂ ਨੇ ਕਿਹਾ ਜੀ ਸਾਨੂੰ ਪਹਿਲਾਂ ਤਾਂ ਇਹ ਹੈ ਵੀ ਇੱਥੋਂ ਸਾਨੂੰ ਕੱਢਣ ਦਾ ਪ੍ਰਬੰਧ ਕਰੋ ਜਹਾਜ਼ ਹੋਣ ਔਰ ਉੱਥੇ ਸਾਨੂੰ ਪ੍ਰੋਪਰ ਸਟੇਟਸ ਮਿਲੇ ਲੇਕਿਨ ਜਿਹੜੀ ਲੇਟੈਸਟ ਉਹਨਾਂ ਦੀ ਮੈਂ ਲੈਟਰ ਕੱਲ ਦੇਖੀ ਹੈ ਜਿਹੜੀ ਉਹਨਾਂ ਦੀ ਅਫਗਾਨ ਸਿੱਖਾਂ ਨੇ ਲਿਖੀ ਹੈ ਇੱਥੇ ਉਹਨਾਂ ਨੇ ਕਿਹਾ ਕਿ ਜੀ ਇੰਡੀਅਨ ਉਹਨਾਂ ਨੇ ਕਿਹਾ ਜੀ ਨਹੀਂ ਹੁਣ ਅਸੀਂ ਕੋਵਿਡ ਦੇ ਨਾਲ ਕਰ ਰਹੇ ਕੋਵਿਡ 19 ਨਾਲ ਲੜ ਰਹੇ ਹਾਂ ਔਰ ਇਸ ਤੋਂ ਬਾਅਦ ਦੇਖਾਂਗੇ ਕੀ ਕਰਨਾ ਹੈ ਸੋ ਇੱਕ ਕਿਸਮ ਨਾਲ ਉਹਨਾਂ ਨੇ ਆਪਣੇ
ਹੱਥ ਝਾੜ ਲਏ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਸਿੱਖ ਬਹੁਤ ਘਬਰਾਏ ਹੋਏ ਨੇ, ਡਰੇ ਹੋਏ ਨੇ, ਉਹਨਾਂ ਦੇ ਬੱਚੇ ਘਬਰਾਏ ਹੋਏ ਨੇ ਅਮਰੀਕਾ ਲੈਵਲ ਦੇ ਉੱਤੇ। ਔਰ ਜਿਹੜਾ ਇੱਕ ਪਾਰਟ ਜਿਸ ਨੂੰ ਡਾਕਟਰ ਚੀਮਾ ਲੀਡ ਕਰ ਰਹੇ ਸੀ, ਔਰ ਉਹਨਾਂ ਦਾ ਜਿਹੜਾ ਯੂਨਾਈਟਿਡ ਨੇਸ਼ਨਸ ਦੀ ਰਿਫਿਊਜੀ ਏਜੰਸੀ ਦੇ ਨਾਲ ਔਰ ਉਹਨਾਂ ਦੇ ਅੰਡਰ ਸੈਕਟਰੀ ਜਨਰਲ ਦੇ ਨਾਲ ਵੀ ਰਾਬਤੇ 'ਚ ਨੇ, ਕਿਉਂਕਿ ਅੰਡਰ ਸੈਕਟਰੀ ਜਨਰਲ ਵੀ ਜਿਹੜੇ ਨੇ ਇਸ ਵੇਲੇ ਸਾਰੇ ਆਪੋ ਆਪਣੇ ਘਰਾਂ 'ਚ ਨੇ। ਔਰ ਇੱਕ ਮੂਵ ਇਹ ਸੀ ਔਰ ਇਹ ਹੈ ਕਿ ਉਹਨਾਂ ਨੂੰ ਯੂਨਾਈਟਿਡ ਨੇਸ਼ਨਸ ਦੇ ਰਿਫਿਊਜੀ ਕਾਰਡ ਇਸ਼ੂ ਕੀਤੇ ਜਾਣ, ਔਰ ਉਹ ਜਦੋਂ ਬੇਸ਼ੱਕ ਉਹ ਪੇਸ਼ਾਵਰ ਹਾਲ ਦੀ ਘੜੀ ਆ ਜਾਣ ਜਾਂ ਦਿੱਲੀ ਵੀ ਚਲੇ ਜਾਣ ਕੋਈ ਨਹੀਂ, ਪਰ ਉਹਨੂੰ ਬਾਹਰ ਐਕਸੈਪਟ ਕੀਤਾ ਜਾਏ ਉਹਨਾਂ ਨੂੰ। ਔਰ ਦੂਸਰਾ ਪਾਰਟ ਕੈਨੇਡਾ ਦੇ ਵਿੱਚ ਜਿਹੜਾ ਕੈਨੇਡੀਅਨ ਸਿੱਖ ਆਪਣੇ ਤੌਰ ਤੇ ਉਹਨਾਂ ਦੀਆਂ ਆਰਗੇਨਾਈਜੇਸ਼ਨਸ ਵੀ ਐਫਰਟ ਕਰ ਰਹੀਆਂ ਨੇ ਯੂਨਾਈਟਿਡ ਸਿੱਖਸ ਦੀ ਛਤਰੀ ਥੱਲੇ ਵੀ, ਕਿ ਉਹਨਾਂ ਨੂੰ ਕੈਨੇਡਾ ਦੇ ਵਿੱਚ ਰੈਜ਼ੀਡੈਂਸ ਫੈਸਿਲਿਟੀ ਮਿਲੇ। ਔਰ ਮੇਰੇ ਗਿਆਨ ਨੌਲੇਜ ਹੈ ਵੀ ਅੱਜ ਅਸੀਂ ਗੱਲ ਕਰ ਰਹੇ ਹਾਂ, ਅੱਜ ਤੋਂ 3-4 ਦਿਨ ਪਹਿਲਾਂ ਸਟੇਟ ਡਿਪਾਰਟਮੈਂਟ ਦੇ ਆਫੀਸ਼ੀਅਲਸ ਨਾਲ ਯੂਨਾਈਟਿਡ ਸਿੱਖਸ ਦੀ ਕਾਨਫਰੰਸ ਕਾਲ ਹੋਈ, ਜਿਹੜੇ ਇਸ਼ੂ ਉਹਨਾਂ ਦੇ ਸਾਹਮਣੇ ਰੱਖੇ ਗਏ। ਔਰ ਅੱਜ ਉਹਨਾਂ ਦੇ ਐਂਬੈਸਡਰ ਐਟ ਲਾਰਜ ਸੈਨੇਟਰ ਬਰਾਊਨ ਦੇ ਨਾਲ ਉਹਨਾਂ ਦੀ ਲੰਬੀ ਗੁਫ਼ਤਗੂ ਅੱਜ ਦੁਪਹਿਰ ਹੀ ਹੋਈ ਹੈ। ਔਰ ਉਹਦੇ ਵਿੱਚ ਦੋ ਗੱਲਾਂ ਬੜੀ ਕਲੀਅਰਲੀ ਸਿੱਖ ਰਿਪਰੈਜ਼ੈਂਟੇਟਿਵਸ ਨੇ ਕਹੀਆਂ ਕਿ ਦੇਖੋ ਇਹ ਜਿਹੜੇ ਸਿੱਖ ਬਰੇ ਨੇ ਇਹ ਵਿਕਟਮ ਬਣੇ ਨੇ ਤੁਹਾਡੇ ਇਸ ਤਾਲਿਬਾਨ ਅਮਰੀਕਾ ਡੀਲ ਦਾ, ਕਿਉਂਕਿ ਜਿਹੜੀਆਂ ਧਿਰਾਂ ਨਹੀਂ ਚਾਹੁੰਦੀਆਂ ਕਿ ਇਹ ਡੀਲ ਇੰਪਲੀਮੈਂਟ ਹੋਏ, ਜ਼ਾਹਰ ਹੈ ਉਹਨਾਂ 'ਚ ਇੰਡੀਆ ਪੇਸ਼ ਹੈ, ਉਹਨਾਂ ਨੇ ਸਿੱਖਾਂ ਨੂੰ ਸਾਫਟ ਟਾਰਗੇਟ ਬਣਾਇਆ। ਇਸ ਲਈ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਉੱਥੇ ਉਹਨਾਂ ਨੂੰ ਸੇਫ ਜ਼ੋਨ 'ਚ ਲਿਆਓ, ਨੈਟੋ ਸੇਫ ਜ਼ੋਨ 'ਚ ਰੱਖਣਾ ਹੈ, ਕਿੱਥੇ ਰੱਖਣਾ ਹੈ, ਔਰ ਉਹਨਾਂ ਨੂੰ ਅਮਰੀਕਾ 'ਚ ਲਿਆਓ ਜਿਹੜੇ ਆਉਣਾ ਚਾਹੁੰਦੇ ਨੇ, ਤਾਂ ਕਿ ਇਹ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਸੁਰਖਰੂ ਹੋਵੋ। ਕਿਉਂਕਿ ਜੇ ਅਸ਼ਰਫ ਗਨੀ ਦੀ ਹਕੂਮਤ ਜਾਂ ਦੂਜੀ ਕਹਿੰਦੀ ਵੀ ਹੈ ਕਿ ਜੀ ਅਸੀਂ ਸਿਕਿਉਰਿਟੀ ਦਿੰਦੇ, ਉਹ ਤਾਂ ਆਪ ਸਿਕਿਉਰ ਨਹੀਂ ਹੈ। ਉਹ ਜਦੋਂ ਸਹੁੰ ਚੁੱਕ ਰਿਹਾ ਸੀ ਉਦੋਂ ਹੀ ਨੇੜੇ ਧਮਾਕੇ ਹੋ ਰਹੇ ਸੀ। ਸੋ ਇਹ ਇਸ ਲੈਵਲ ਦੇ ਉੱਤੇ ਗੱਲਬਾਤ ਤੁਰੀ ਹੋਈ ਹੈ, ਪਰ ਇੰਡੀਅਨ ਗਵਰਨਮੈਂਟ ਨੇ ਡਰਟੀ ਖੇਡ ਖੇਡੀ ਹੈ ਇਸ ਸਾਰੇ ਦੇ ਵਿੱਚ। ਇਹਦੇ ਬਾਵਜੂਦ ਕਿ ਉਹਨਾਂ ਦੇ ਨੂੰ ਪਹਿਲਾਂ ਇਹ ਭਰੋਸਾ ਦਿਵਾਇਆ ਗਿਆ ਕਿ ਜੀ ਅਸੀਂ ਤੁਹਾਨੂੰ ਇਮੀਡੀਏਟਲੀ ਇਵੈਕੂਏਟ ਕਰਾਂਗੇ, ਐਮਰਜੈਂਸੀ ਜਹਾਜ਼ ਵੀ ਭੇਜਾਂਗੇ, ਲੇਕਿਨ ਹੁਣ ਉਹ ਕਹਿੰਦੇ ਨੇ ਕਿ ਬਾਈ ਦਾ ਐਂਡ ਆਫ ਦਿਸ ਮੈਨੂੰ ਲੱਗਦਾ ਕਿ ਇਹਨਾਂ ਦਾ ਜਿਹੜੇ ਇਸ ਕਿਸਮ ਦੇ ਸਟ੍ਰਾਈਕ ਹੁੰਦੇ ਨੇ ਫੇਕ, ਔਰ ਉਹਦੇ 'ਚ ਸ਼ਾਇਦ ਆਲਰੇਡੀ ਉਹਨਾਂ ਨੇ ਕੋਈ ਹੋਰ ਹਮਲਾ ਵੀ ਕਰਵਾਉਣਾ ਹੋਏ ਉਹਨਾਂ ਦੇ ਉੱਤੇ, ਇਸ ਲਈ ਉਹਨਾਂ ਨੂੰ ਅਜੇ ਉਹ ਉੱਥੋਂ ਕੱਢਣ ਦੇ ਲਈ ਰਾਜ਼ੀ ਨਹੀਂ ਹੋਏ। ਪਰ ਅਸੀਂ ਪਾਕਿਸਤਾਨ ਹਕੂਮਤ ਦਾ ਜ਼ਰੂਰ ਸ਼ੁਕਰੀਆ ਅਦਾ ਕਰਦੇ ਹਾਂ। ਇਹ ਠੀਕ ਹੈ ਵੀ ਉਹਨਾਂ ਦੇ ਲਈ ਸ਼ਾਇਦ ਉਹ ਹੁਣ ਇੱਕ ਪਾਕਿਸਤਾਨ ਵੀ ਇੱਕ ਆਈਡੀਅਲ ਸਟੇ ਨਾ ਲੱਗਦਾ ਹੋਏ ਉਹਨਾਂ ਨੂੰ, ਲੇਕਿਨ ਉਹਨਾਂ ਨੇ ਵੈਲਕਮ ਕੀਤਾ ਕਿ ਪਿਸ਼ਾਵਰ 'ਚ ਆ ਕੇ ਉਹ ਜਿਹੜਾ ਸੈਟਲ ਹੋ ਸਕਦੇ ਨੇ। ਲੇਕਿਨ ਸਾਡੀ ਹੋਪ ਹੈ ਕਿ ਅਮਰੀਕਨ ਕੈਨੇਡੀਅਨ ਗਵਰਨਮੈਂਟਸ ਜਿਹੜੀਆਂ ਨੇ ਔਰ ਯੂਨਾਈਟਿਡ ਨੇਸ਼ਨਸ ਦੇ ਥੱਲੇ ਉਹਨਾਂ ਦਾ ਜਿਹੜਾ ਰਿਫਿਊਜੀ ਸਟੇਟਸ ਅਪਰੂਵ ਹੋ ਕੇ ਉਹਨਾਂ ਦੇ ਕੋਲ ਅਪਰਚੁਨਿਟੀ ਹੋਏਗੀ ਕਿ ਉਹ ਬਾਹਰ ਆ ਸਕਦੇ ਨੇ, ਔਰ ਜਦੋਂ ਵੀ ਉਹ ਚਾਹਣ ਜਿੱਥੇ ਵੀ ਆਪਣੀ ਮਰਜ਼ੀ ਨਾਲ ਵਿਚਰ ਸਕਣ। ਇਹ ਸਾਡੀ ਚਾਹਨਾ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ, ਤੇ ਅਫਗਾਨਿਸਤਾਨ ਵਾਲੇ ਇਸ਼ੂ ਦੇ ਉੱਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਕੋਈ ਅਪਡੇਟਸ ਹੁੰਦੀਆਂ ਨੇ ਸਾਡੇ ਦਰਸ਼ਕਾਂ ਦੇ ਨਾਲ ਅਸੀਂ ਸਾਂਝੀਆਂ ਕਰਦੇ ਰਹਾਂਗੇ। ਤੇ ਉਮੀਦ ਹੈ ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਕਿ UN ਦੇ ਥੱਲੇ, ਯੂਨਾਈਟਿਡ ਨੇਸ਼ਨਸ ਦੇ ਥੱਲੇ ਜੇ ਰੈਫਿਊਜੀ ਸਟੇਟਸ ਮਿਲਦਾ ਆ ਤੇ ਉਹਨਾਂ ਦੇ ਲਈ ਇੱਕ ਮੌਕਾ ਹੋਵੇਗਾ ਉੱਥੋਂ ਬਾਹਰ ਨਿਕਲਣ ਦਾ ਤੇ ਸੁਰੱਖਿਅਤ ਤੌਰ ਤੇ ਆਪਣੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਅੱਗੇ ਬਤੀਤ ਕਰ ਸਕਣ ਦਾ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਵੀ। ਸਾਡੇ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਤੋਂ ਵੀ ਅਸੀਂ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਜ਼ਰੂਰ ਮੈਂ ਬੇਨਤੀ ਕਰਨੀ ਚਾਹਾਂਗਾ ਕਿ ਇਸ ਪਲੇਟਫਾਰਮ ਨੂੰ ਅੱਗੇ ਤੋਰਨ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ, www.tv84.tv ਤੇ ਜਾ ਕੇ, ਜਾਂ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਵੀ ਕਰ ਸਕਦੇ ਹੋ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।